बिस्मिल्लाहिर्रहमानिर्रहीम अस्सलाम वालेकुम। ਕੀ ਹਾਲ ਹੈ ਸਾਰਿਆਂ ਦਾ? ਸਭ ਠੀਕ ਠਾਕ ਹੋ? कैसी गुजर रही ने सर्दियाँ? तो सानू तो खैर बहुत सर्दी लग रही है, बल्कि मेरी तबीयत इन्नी ज़्यादा ख़राब हो गई सी ते जिहदी वजह तो मैं क्या चल चिकन का सूप बनावा। और फिर मैं अज सवेरे गई हाँ लैन चिकन तो मुर्गी लैके आई सां। फिर सब्जियां वगैरह जो बिच पैंदियां ने वो पाया लैके आई हाँ। फिर मतलब कि मैं क्या चल दवाई खान तो बेहतर है, क्योंकि कई लोग गला ख़राब होए या बुखार हल्का जहा टैंपरेचर लगे ना तो दवाई नूं कहंदे ने चल दवाई खा लैंदे आ। ते मेरी कोशिश सी कि मैं दवाई ना खावां ते आ देख मेरा परछावां वेख धुप्प इन्नी ज़्यादा धुप्प सी। और मैं पैदल ही चली गई सां क्योंकि घर दे कोल ही सी दुकान। हाँ मैं स्कूटी तो नहीं गई, तेन नहीं पता लगा? ਮੈਨੂੰ ਨਹੀਂ ਪਤਾ ਚੱਲਿਆ। अच्छा अच्छा मैं क्या इत्थे तो जाना करी ना पैदल ते ਉਹ मैं सारा मतलब लैके ते मैं हाँ मैं की कह रहा मैं मेरी कोशिश सी कि मैं दवाई ना खावां ते दवाई तो बगैर ही मैनू आराम आ जाए और मैं सूप बना ला। ਨਹੀਂ ਅਲਹਮਦੁਲਿਲਾ ਜ਼ਿਆਦਾ ਤਬੀਅਤ ਖਰਾਬ ਨਹੀਂ ਸੀ, ਬਸ ਗਲਾ ਜਿਹਾ ਨਹੀਂ ਅੱਜ गला जिस तरह फील होंदा ना थोड़ा पक्किया ते नाल ही ਉਹਦੇ बाद अगर ਅਸੀਂ एहतियात ना करिए ते ਉਹਦੇ बाद फिर बुखार चढ़ ਜਾਂਦਾ। ਅਸੀਂ गला फड़न हल्का हल्का ਜਿਹਾ ਹੋਇਆ ਤੇ ਮੈਂ ਨਾਲ ਹੀ ਹਾਂ ਸੂਪ ਪੀ ਲੈਣਾ ਚਾਹੀਦਾ। सूप पी लिया वे तो ਉਹਨੂੰ मैं ना उसे वेले फड़ लिया वे कि हाँ मैनू आराम आ जाए। मैं उस तो पहले कि बीमार हो जाएंगी अल्लाह ना करे तो फिर घर किने सामना, क्योंकि फिर तुहानू पता माशाअल्लाह ला कुतला बिल्ला सारे काम ही मैं ही करने होंदे ने, बाहर दे घर दे सारे। मतलब मैं क्या कि अगर मैं बीमार हो गई तो थोड़ा जिहा भी बुखार तुहानू पता सर्दियां चढ़दा फिर बिल्कुल ही हड्डियां तक्कर च वड़ ਜਾਂਦਾ ਹੈ। ਠੰਡ ਤੇ ਬਹੁਤ ਸਰਦੀ ਹੈ ਇੱਥੇ, ਠੰਡ ਲੱਗਦੀ ਹੈ। ਹਾਂ ਇੱਥੇ ਇੰਨੀ ਸਰਦੀ ਤਾਂ ਨਹੀਂ ਹੈ ਪਰ ਸਾਨੂੰ ਲੱਗ ਰਹੀ ਹੋਣੀ ਜਿਵੇਂ ਸਾਡਾ ਘਰ ਠੰਡਾ ਵੇ, ਕਿਉਂਕਿ ਉਹ ਕਾਫੀ ਜਿਸ ਤਰ੍ਹਾਂ ਅੰਦਰ ਤੱਕ ਕਮਰਾ ਹੋਏ ਨਾ ਕਿ ਉਹ ਜ਼ਿਆਦਾ ਠੰਡਾ ਫੀਲ ਹੁੰਦਾ ਹੈ। ਤੇ ਹਾਲਾਂਕਿ ਬਾਹਰ ਨਿਕਲੋ ਤੇ ਧੁੱਪ ਵਗੈਰਾ ਹੈ ਅੱਛੀ ਖਾਸੀ, ਲੇਕਿਨ ਘਰ ਜਦੋਂ ਬੜੋ ਬੜੀ ਹਾਲੀ ਸਰਦੀ ਲੱਗਦੀ ਹੈ ਨਾ। ਤੇ ਨਾਲੇ ਉਜ਼ਮਾ ਨੂੰ ਇਸ ਲਈ ਸਰਦੀ ਲੱਗਦੀ ਹੈ, ਉਜ਼ਮਾ ਤੇ ਨਾ ਜ਼ਮੀਨ ਤੇ ਕਾਰਪੇਟ ਦੇ ਉੱਤੇ ਛੋਟਾ ਪਤਲਾ ਸਾ ਗੱਦਾ ਵਿਛਾਇਆ ਦਾ ਤੇ ਉੱਥੇ ਸੌਂਦੀ ਹੈ ਤੇ ਮੈਨੂੰ ਬੜੀ ਸ਼ਿਕਾਇਤਾਂ ਨੇ ਇਹਨੂੰ ਮੇਰੇ ਨਾਲ। ਹਾਂ ਨਾ ਮੇਰੇ ਕੋਈ ਸੁਣਦਾ ਹੀ ਨਹੀਂ ਫਰਿਆਦ, ਮੈਂ ਇਹਨਾਂ ਨੂੰ ਲਗਾਵਾਂ ਸ਼ਿਕਾਇਤ ਤੇਰੀ? ਫਰਿਆਦੀ ਮੈਂ ਆਪਣੀ ਫਰਿਆਦ ਤੁਹਾਨੂੰ ਸੁਣਾਉਂਦੀ ਹਾਂ। ਮੈਂ ਨਾ ਜ਼ਮੀਨ 'ਤੇ ਸੌਂਦੀ ਹਾਂ ਸੱਚੀ, ਤੇ ਨਾ ਇਹ ਬੈੱਡ 'ਤੇ ਸੌਂਦੀ ਹੈ ਤੇ ਇਹਨੂੰ ਜ਼ਰਾ ਤਰਸ ਨਹੀਂ ਆਉਂਦਾ ਕਿ ਚੱਲ ਤੂੰ ਉੱਤੇ ਸੋ ਜਾ। ਸਰਦੀਆਂ ਨੇ ਸਰਦੀਆਂ ਗਰਮੀਆਂ ਮੈਂ ਜ਼ਮੀਨ 'ਤੇ ਸੌਂਦੀ ਹਾਂ, ਚਲੋ ਗਰਮੀਆਂ ਨੂੰ ਤਾਂ ਕੋਈ ਗੱਲ ਨਹੀਂ, ਲੇਕਿਨ ਸਰਦੀਆਂ ਨੂੰ ਨਾ ਗੱਦਾ ਵਿਛਾਇਆ ਦਾ ਤੇ ਕਿੰਨਾ ਪਤਲਿਆ ਨਾ। ਤੇ ਯਕੀਨ ਕਰੋ ਮੈਂ ਨਾ ਘੂਨੀ ਮੁਨੀ ਹੋ ਕੇ ਬਿਲਕੁਲ ਛੋਟੀ ਸਾਰੀ ਹੋ ਕੇ ਸੁੱਤੀ ਹੁੰਦੀ ਹਾਂ ਤਾਂ ਵੀ ਇੰਨੀ ਠੰਡ ਲੱਗਦੀ ਹੈ, ਬੜੀ ਸਖਤ ਸਰਦੀ ਲੱਗਦੀ ਹੈ। ਤੇ ਸ਼ਾਇਦ ਉਹ ਸਰਦੀ ਦੇ ਨਾਲ ਹੀ ਮੈਨੂੰ ਨਾ ਹਲਕਾ ਜਿਹਾ ਬੁਖਾਰ ਜਿਹਾ ਫੀਲ ਹੋਇਆ, ਗਲਾ ਖਰਾਬ ਜਿਹਾ ਹੋਇਆ। ਲੇਕਿਨ ਇਹ ਕਿ ਸ਼ੁਕਰ ਅਲਹਮਦੁਲਿਲਾ ਸੂਪ ਵਗੈਰਾ ਪੀਤਾ ਸੀ। ਅੱਛਾ ਕਿਹਦੇ ਨਾਲ ਕਿਹਨੂੰ ਇਹ ਜਿਹੜਾ ਨਾ ਕਿਹਦੀ ਲਾਈਫ 'ਚ ਜਾਂ ਕਿਹਦੇ ਨਾਲ ਇਹ ਬੀਤਿਆ ਦਵੇ ਕਿ ਜਦੋਂ ਤੁਸੀਂ ਵਜ਼ੂ ਕਰਨ ਲੱਗਦੇ ਤਾਂ ਤੁਹਾਡੇ ਆਉਣ ਤੱਕ ਪਾਣੀ ਠੰਡਾ ਹੀ ਰਹਿੰਦਾ ਵੇ? ਗੀਜ਼ਰ ਤੋਂ ਗੀਜ਼ਰ ਦਾ ਤੇ ਫਿਰ ਗੀਜ਼ਰ ਬੰਦ ਹੋਏ ਨੇ। ਪਤਾ ਨਹੀਂ ਗੀਜ਼ਰ ਕਿਹੜੇ ਸ਼ਹਿਰਾਂ 'ਚ ਔਨ ਹੈ, ਕਿਉਂਕਿ ਗੈਸ ਹੋਏਗੀ ਤੇ ਗੀਜ਼ਰ ਔਨ ਹੋਏਗਾ, ਜਾਂ ਸ਼ਾਇਦ ਲੋਕਾਂ ਨੇ ਕਈਆਂ ਨੇ ਸਿਲੰਡਰ ਨਾਲ ਵੀ ਗੀਜ਼ਰ ਔਨ ਕੀਤਾ ਦਵੇ। ਤੇ ਸਾਡਾ ਤੇ ਖੈਰ ਨਹੀਂ ਸਿਲੰਡਰ ਦੇ ਨਾਲ ਗੀਜ਼ਰ ਔਨ ਉਂਝ ਡਾਇਰੈਕਟ ਹੈ, ਪਰ ਗੈਸ ਹੀ ਨਹੀਂ ਹੈ। ਅੱਜ ਕੱਲ੍ਹ ਨਾ ਇੰਨੀ ਇਹਤਿਆਤ ਕਰੋ ਸਿਲੰਡਰ ਦੀ, ਤੋਬਾ ਜ਼ਰਾ ਖਰਾਬ ਹੋਏ ਤੇ ਪਲੀਜ਼ ਅਗਰ ਕੋਈ ਕਹਿੰਦਾ ਨਾ ਕਿ ਇਹਨੂੰ ਚੇਂਜ ਕਰ ਲਓ ਤਾਂ ਕਰ ਲਿਆ ਕਰੋ। ਇੰਨੇ ਪੁਰਾਣੇ ਤੁਹਾਡੇ ਜ਼ੰਗ ਦੇ ਭਰੇ ਦੇ ਸਿਲੰਡਰ ਹੁੰਦੇ ਨਾ, ਇਹਨੂੰ ਚੇਂਜ ਕਰ ਲਿਆ ਕਰੋ। ਚੰਦ ਪੈਸਿਆਂ ਦੀ ਖਾਤਰ ਆਪਣੀ ਜ਼ਿੰਦਗੀ ਦੇ ਨਾਲ ਨਾ ਖੇਲੋ ਤੇ ਕੋਸ਼ਿਸ਼ ਕਰੋ। ਕਿੰਨੇ ਕੁ ਦਾ ਆ ਜਾਂਦਾ? ਛੋਟੇ ਤੋਂ ਛੋਟਾ 2,500 ਦਾ 3,000 ਦਾ, ਬਸ ਇਸ ਤੋਂ ਜ਼ਿਆਦਾ ਨਹੀਂ ਹੁੰਦਾ। ਲੇਕਿਨ ਇਹ ਕਿ ਪੁਰਾਣਾ ਹੋ ਜਾਏ ਨਾ 3 ਸਾਲ 4 ਸਾਲ 5 ਸਾਲ ਅਗਰ ਪੁਰਾਣਾ ਹੈ, ਅਗਰ ਕੋਈ ਕਵੇ ਗੈਸ ਭਰਨ ਵਾਲਾ ਵੀ ਚੇਂਜ ਕਰ ਦੋ, ਕਰ ਲਿਆ ਕਰੋ। ਕਿਉਂਕਿ ਹਲੇ ਕਈ ਵਾਰੀ ਮੋਰੀਆਂ ਵੀ ਪਈਆਂ ਹੁੰਦੀਆਂ ਨੇ ਹਨਾ, ਕਹਿੰਦੇ ਨੇ ਨਾ ਸੁਰਾਖ ਨਹੀਂ ਹੋਣੇ ਚਾਹੀਦੇ, ਜ਼ੰਗ ਨਹੀਂ ਲੱਗਣਾ ਚਾਹੀਦਾ, ਲੀਕ ਹੁੰਦੀ ਹੈ ਫਿਰ ਉਹ ਖਤਰਾ ਹੁੰਦਾ। ਤੇ ਅੱਜ ਵੀ ਸਵੇਰੇ ਕੀ ਹੋਇਆ ਵੇ ਸਾਡੇ ਇਲਾਕੇ 'ਚ, ਇਹ ਖੈਰ ਸੂਪ ਵਗੈਰਾ ਜਦੋਂ ਮੈਂ ਸਮਾਨ ਲੈ ਕੇ ਆਈ ਹਾਂ ਜੇ ਮੈਂ ਬਣਾ ਹੀ ਰਹੀ ਸਾਂ ਤੇ ਬਾਹਰੋਂ ਨਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਗੁਜ਼ਰੀਆਂ ਬੜੀ ਤੇਜ਼ੀ ਦੇ ਨਾਲ ਨਾ, ਤੈਨੂੰ ਮੈਂ ਦੱਸਿਆ ਸੀ 2, ਤੇ ਮੈਨੂੰ ਫਿਕਰ ਇੰਨੀ ਲੱਗੀ ਤੇ ਮੈਂ ਮਤਲਬ ਫਿਰ ਮੈਂ ਨਾ ਥੋੜ੍ਹੀ ਦੇਰ ਬਾਅਦ ਸਕੂਟੀ ਕੱਢੀ, ਮੈਂ ਕਿਹਾ ਪਤਾ ਕਰਾਂ ਅੱਲਾ ਕਰੇ ਖੈਰ ਹੋਏ। ਸਾਡੇ ਇਲਾਕੇ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਔਰ ਇੰਨੀ ਸਪੀਡ ਸੀ, ਔਰ ਪੂਰੀ ਕਿੰਨੀ ਦੁਨੀਆ ਉਹਨਾਂ ਦੇ ਪਿੱਛੇ ਬਾਈਕਸ 'ਤੇ ਨਾ ਆਵਾਮ ਜਾ ਰਹੀ ਸੀ। ਤੇ ਮੈਂ ਕਿਹਾ ਖੈਰ ਹੋ ਕਿੱਥੇ ਕੀ ਹੋਇਆ? ਫਿਰ ਮੈਂ ਗਈ ਪਤਾ ਕੀਤਾ ਤੇ ਕਿਸੇ ਦੇ ਘਰ 'ਚ ਕਹਿੰਦੇ ਨੇ ਅੱਗ ਲੱਗੀ ਸੀ, ਉਹ ਸਿਲੰਡਰ ਫਟਿਆ। ਮੈਂ ਕਿਹਾ ਓਏ ਹੋਏ ਅੱਲਾ ਤਾਲਾ ਰਹਿਮ ਕਰੇ। ਮੈਂ ਫਿਰ ਪੁੱਛ ਕੇ ਆਈ, ਮੈਂ ਕਿਹਾ ਕੋਈ ਜਾਨੀ ਮਾਲੀ ਨੁਕਸਾਨ तो नहीं हुआ? ने कहते नहीं अलहमदुलिल्लाह बचत हो गई है, और ना मतलब कि ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣ ਤੋਂ ਪਹਿਲੇ ਹੀ ਅਸੀਂ ਅੱਗ ਬੁਝਾ ਚੁੱਕੇ ਸਾਂ। ਮੈਂ ਕਿਹਾ ਚਲੋ ਸ਼ੁਕਰ ਹੈ ਅਲਹਮਦੁਲਿਲਾ ਕਿਸੇ ਨੂੰ ਮਤਲਬ ਨੁਕਸਾਨ ਨਹੀਂ ਹੋਇਆ ਜਾਣ ਦਾ। ਅੱਲਾਹ ਤਾਲਾ ਸਭ ਨੂੰ ਅੱਲਾਹ ਤਾਲਾ ਹਾਂ ਨਾ ਹੁਕੂਮਤ ਦੇ ਉੱਤੇ ਹੀ ਇਹ ਸਾਰੀਆਂ ਗੱਲਾਂ ਕਿ ਉਹ ਲੋਕ ਨਾ ਤੇ ਬਿਜਲੀ ਸਹੀ ਤਰ੍ਹਾਂ ਪ੍ਰੋਪਰ ਦਿੰਦੇ ਨੇ, ਗੈਸ ਸਹੀ ਤਰ੍ਹਾਂ ਪ੍ਰੋਪਰ ਦਿੰਦੇ ਨੇ, ਤੇ ਇਨਸਾਨ ਨੇ ਆਪਣਾ ਤੇ ਉਹ ਅਲਟਰਨੇਟਿਵ ਕੱਢਣਾ ਹੈ ਨਾ। ਖਾਣਾ ਤੇ ਖਾਣਾ ਹੀ ਹੈ ਨਾ, ਲੋਕਾਂ ਨੇ ਸਿਲੰਡਰ ਰੱਖੇ ਹੋਏ ਨੇ, ਲੋਕ ਯੂਜ਼ ਕਰਦੇ ਨੇ, ਸਰਦੀ ਇੰਨੀ ਹੈ ਕੀ ਬੰਦਾ ਕਰੇ। ਖਾਸ ਉੱਤੇ ਪਤਾ ਕਿਹੜਾ ਸਿਲੰਡਰ ਡੇਂਜਰਸ ਹੈ? ਜਿਹਦੇ ਉੱਤੇ ਚੁੱਲ੍ਹਾ ਹੈ। ਹੋਏ 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 ਪੈਪ ਨਾਲ ਲਗਾ ਕੇ ਦੂਰ ਚੁੱਲ੍ਹਾ ਰੱਖ ਲਓ, ਸਿਲੰਡਰ ਦੂਰ ਰੱਖੋ। ਦੂਰ ਰੱਖੋ ਲਾਜ਼ਮੀ ਹਰ ਕੰਮ ਦੇ ਬਾਅਦ
ਐਨੀ ਕਿ ਰਾਤ ਨੂੰ ਹਰ ਕੰਮ ਦੇ ਬਾਅਦ ਨਾ ਸਿਲੰਡਰ ਬੰਦ ਕਰੋ। ਸਿਲੰਡਰ ਨੂੰ ਆਫ ਕਰ ਦਿਆ ਕਰੋ, ਉਹਦੇ ਵਾਲ ਲੱਗਾ ਹੁੰਦਾ ਹੈ, ਉਹਨੂੰ ਬੰਦ ਕਰ ਦਿਆ ਕਰੋ। ਜਦੋਂ ਯੂਜ਼ ਕੀਤਾ ਥੋੜ੍ਹੀ ਦੇਰ ਬਾਅਦ ਬੰਦ ਕਰਤਾ। ਔਰ ਬੱਚਿਆਂ ਵਾਲੇ ਘਰ 'ਚ ਨਾ ਥੋੜ੍ਹਾ ਸਿਲੰਡਰ ਦੂਰ ਹੀ ਰੱਖਣਾ ਚਾਹੀਦਾ, ਬੱਚੇ ਔਨ ਕਰ ਲੈਂਦੇ ਨੇ, ਨਹੀਂ ਪਤਾ ਹੁੰਦਾ। ਔਰ ਕਈ ਵਾਰੀ ਚੁੱਲ੍ਹਾ ਬਹੁਤਾ ਹੀ ਖੁੱਲ੍ਹ ਜਾਏ ਤਾਂ ਫਿਰ ਜਦੋਂ ਤੀਲੀ ਲਾਓ ਤਾਂ ਬਹੁਤੀ ਵਾਲੀ ਆ ਭਬਕਾ ਜਾ ਪੈਂਦਾ। ਤੇ ਇਹ ਉਹ ਗੈਸ ਨਹੀਂ ਹੈ ਕਿ ਜਿਹੜੀ ਜਿਹੜੇ ਵੱਡੇ ਚਾਦਰਾਂ ਦੁਪੱਟੇ ਲੈ ਕੇ ਜਾਂਦੇ ਤੇ ਇੱਧਰ ਕੱਢ ਕਰਕੇ ਕੋਈ ਮਿਰਚ ਕੱਢਣ ਲੱਗੇ ਹੋ ਤੇ ਉਹ ਕੰਨੀ ਜਿਹੜੇ ਉਹ ਚੁੱਲ੍ਹੇ ਤੇ ਆ ਗਏ। ਬੜਾ ਮੈਂ ਕਹਿੰਦੀ ਬੜੀ ਬੜੀ ਇਹਤਿਆਤ ਕਰਨੀ ਚਾਹੀਦੀ ਹੈ। ਲੋਕੀ ਤੁਸੀਂ ਬੱਚੇ ਨੂੰ ਚੁੱਕਿਆ ਦਾ ਤੇ ਨਾਲ ਫੀਡਰ ਪਿਓ ਬਾਲਦੀਆਂ ਨਹੀਂ ਜਾਂ ਕੋਈ ਵੀ ਕੰਮ ਕਰਦੇ ਨਾ, ਇਹਤਿਆਤ ਕਰਿਆ ਕਰੋ। ਜ਼ਰਾ ਸਾਰਾ ਹੱਥ ਲੱਗ ਜਾ ਤੇ ਅੱਗ ਲੱਗ ਜਾਏਗੀ ਜਾਂ ਪਾਣੀ ਉਬਲਿਆ ਜਾਂ ਡੁੱਲ ਜਾਂਦਾ ਹੈ। ਬੜਾ ਸਖਤ ਅੱਲਾਹ ਤਾਲਾ ਬਸ ਆਪਣੀ ਹਿਫਾਜ਼ਤ 'ਚ ਰੱਖੇ। ਵਿਚਾਰੀਆਂ ਬੜੀਆਂ ਸਖਤ, ਇਹਦਾ ਮਤਲਬ ਹੈ ਕਾਮੀਆਂ ਕਾਮੀਆਂ ਹੁੰਦੀਆਂ ਨੇ, ਕਿਉਂਕਿ ਦੇਖੋ ਨਾ ਮਰਦਾਂ ਨੇ ਤੇ ਬਾਹਰ ਹੀ ਕੰਮ ਕਰਨਾ ਨਾ, ਇੱਕ ਹੀ ਜਗ੍ਹਾ ਤੇ ਉਹਨਾਂ ਨੇ ਕੰਮ ਕਰਨਾ, ਉਹਨਾਂ ਵਿਚਾਰੇ ਨੇ ਘਰ ਵੀ ਸਾਂਭਣਾ, ਬਾਹਰ ਵੀ ਚੀਜ਼ਾਂ ਵੀ ਲਿਆਓ, ਕਰੋ ਵੀ, ਪਕਾਓ ਵੀ। ਬੜਾ ਮੁਸ਼ਕਿਲ ਹੈ। ਸਹੀ ਗੱਲ ਹੈ। ਬੱਚੇ ਜਿਹੜੇ ਨੇ ਛੋਟੇ ਛੋਟੇ ਮਾਵਾਂ ਨੂੰ ਹੀ ਤੰਗ ਕਰਦੇ ਨੇ, ਮਾਵਾਂ ਨੇ ਕਿਚਨ 'ਚ ਵੀ ਵੜਨਾ ਹੈ, ਕੋਈ ਇੱਕ ਵਿਚਾਰਾ ਬੈਠਾ ਦਾ ਰੋ ਰਿਹਾ ਹੁੰਦਾ, ਕਿਸੇ ਨੂੰ ਇੱਕ ਨੂੰ ਚੁੱਕਿਆ ਹੁੰਦਾ ਹੈ, ਤੇ ਕੋਈ ਉਧਰ ਬੈਠਾ ਦਾ ਤੇ ਕੋਈ ਉਹ ਫਿਰ ਰੋਂਦਾ, ਤੇ ਉਹ ਬੜੇ ਪਰੇਸ਼ਾਨ ਹੋ ਕੇ ਨਾ ਕੰਮ ਕਰ ਰਹੇ ਹੁੰਦੇ ਨੇ, ਤੇ ਫਿਰ ਜਲਦਬਾਜ਼ੀ 'ਚ ਕੋਈ ਹਾਦਸਾ ਵੀ ਹੋ ਜਾਂਦਾ ਹੈ। ਤੇ ਉਹ ਤੋਂ ਸਰਦੀ ਹੈ, ਸਾਰਿਆਂ ਨੂੰ ਹੈ ਕਿ ਸਾਨੂੰ ਮਤਲਬ ਅਸੀਂ ਹੀਟਰ ਲਾ ਲਿਓ, ਜਿਹੜਾ ਇੱਕ ਨਹੀਂ ਆਲੇ ਲਾਹੌਰ 'ਚ ਵਿਚਾਰਿਆਂ ਨੂੰ ਹੋਇਆ, ਅੱਲਾਹ ਤਾਲਾ ਬਸ ਮਤਲਬ ਬੜਾ ਅਫਸੋਸ ਹੈ। ਛੋਟੇ ਛੋਟੇ ਬੱਚੇ ਇੰਨੇ ਮਾਸੂਮ, ਬਿਲਕੁਲ ਬੜਾ ਤਰਸ ਆਇਆ, ਤੇ ਉਹ ਬੜਾ ਰੋਣਾ ਵੀ ਆਇਆ ਦੇਖ ਕੇ ਕਿ ਇਹਤਿਆਤ ਕਰਨੀ ਚਾਹੀਦੀ ਸੀ। ਠੰਡ ਹੀ ਇੰਨੀ ਕੀ ਬੰਦਾ ਕਰੇ, ਬਗੈਰ ਹੀਟਰ ਤੋਂ, ਬਗੈਰ ਕਿਸੇ ਚੀਜ਼ ਤੋਂ ਗੁਜ਼ਾਰਾ ਹੀ ਨਹੀਂ ਹੈ। ਲੇਕਿਨ ਇਹ ਵੇ ਕਿ ਦੂਰ ਪਾਈਪ ਹੋਏ ਨਾ, ਔਰ ਨਵਾਂ ਸਿਲੰਡਰ ਹੋਏ। ਅੱਜ ਦੀ ਵੀਡੀਓ 'ਚ ਇਹ ਤੁਹਾਨੂੰ ਇਹ ਪੈਗਾਮ ਮੈਂ ਦੇਵਾਂਗੀ ਕਿ ਨਵਾਂ ਸਿਲੰਡਰ ਰੱਖਿਓ। ਜ਼ਰਾ ਦੇਖੋ ਕਿ ਸਾਲ 2 ਹੋ ਗਿਆ ਜਾਂ ਜ਼ੰਗ ਲੱਗ ਗਿਆ ਜਾਂ ਥੋੜ੍ਹਾ ਸਾ ਖਰਾਬ ਹੋ ਗਿਆ ਤਾਂ ਦੇ ਦਿਓ। ਖਾਸ ਤੌਰ 'ਤੇ ਨੀਚੇ ਜਿਹੜਾ ਉਹਦਾ ਬੇਸ ਹੁੰਦੀ ਨਾ, ਬਿਲਕੁਲ ਥੱਲੇ ਜਿਹੜਾ ਉਹਦੇ ਇੱਕ ਪੂਰਾ ਸਿਲੰਡਰ ਹੁੰਦਾ, ਉਹਦੇ ਥੱਲੇ ਇੱਕ ਜਿਹੜਾ ਨਾ ਉਹ ਲੱਗਿਆ ਹੁੰਦਾ ਮੋਟਾ ਜਿਹਾ ਨਾ, ਕੋਈ ਉਹਦਾ ਜਿਹੜਾ ਬੇਸ ਜਿਹੜੀ ਹੁੰਦੀ ਥੱਲੇ ਜ਼ਮੀਨ 'ਤੇ, ਉਹ ਗਿੱਲੀ ਨਹੀਂ ਹੋਣੀ ਚਾਹੀਦੀ। ਉਹ ਗਿੱਲੀ ਨਹੀਂ ਹੋਣੀ ਚਾਹੀਦੀ। ਉਹ ਗਿੱਲੀ ਹੁੰਦੀ ਨਾ, ਜ਼ੰਗ ਲੱਗਦਾ ਨਾ, ਤੇ ਪਾਣੀ ਦੇ ਨਾਲ ਉਹ ਨਾ ਮੋਰੀਆਂ ਪੈਣਾ ਸ਼ੁਰੂ ਹੋ ਜਾਂਦੀਆਂ। ਉਹਨੂੰ ਖੁਸ਼ਕ ਜਗ੍ਹਾ 'ਤੇ ਰੱਖੋ। ਅਗਰ ਉਹ ਗਿੱਲੀ ਹੋ ਕੇ ਜ਼ੰਗ ਲੱਗ ਕੇ ਖਰਾਬ ਹੋ ਗਿਆ, ਥੱਲੋਂ ਦੀ ਬੇਸ ਉਹਦੀ ਖਰਾਬ ਹੋ ਗਈ, ਪੂਰਾ ਸਿਲੰਡਰ ਚੇਂਜ ਕਰੋ। ਜਿੰਨਾ ਵੀ ਭਾਵੇਂ ਮੋਟੀ ਚਾਦਰ ਗੇਜ ਦਾ ਹੋਏ, ਲੇਕਿਨ ਫਿਰ ਵੀ ਵਕਤ ਟਾਈਮ ਨਾਲ ਹਰ ਚੀਜ਼ ਦੀ ਐਕਸਪਾਇਰੇਸ਼ਨ ਤੇ ਹੁੰਦੀ ਹੈ ਨਾ। ਤੇ ਤੁਸੀਂ ਇਹ ਨਾ ਦੇਖੋ ਕਿ ਬੜੀ ਮੋਟੀ ਚਾਦਰ ਆਈ ਮੈਂ ਨਹੀਂ ਖਰਾਬ ਹੋਏਗਾ, ਤੁਸੀਂ ਇਹਤਿਆਤ ਕਰੋ। ਤੇ ਦੇਖੋ ਜ਼ਰਾ ਥੋੜਾ ਜ਼ੰਗ ਵੰਗ ਹੁਣ ਸੁੱਟ ਦਿਓ। ਜਦੋਂ ਅਸੀਂ ਵੀ ਸਿਲੰਡਰ ਲਿਆ ਸੀ, ਅਸੀਂ ਵੀ ਬੜਾ ਡਰਨੇ ਸੀ, ਅਸੀਂ ਕਿਹਾ कि ਇਹਦਾ ਕੀ ਹਿਸਾਬ किताब है ना। फिर उन्होंने दुकानदार ने कहा नहीं ये आप एहतियात से यूज़ करें, इसको आपको एक प्लास्टिक का टब लें, उसमें ये ना रख दें, क्योंकि इसको गीला नहीं करें आप। जैसे आप फर्श धो रही हैं और ये गीला हो रहा है, कई लोग किचन च रखा था नाल ही लिया किचन धो रही ने लेडीज़, तो या कोई सफाइयाँ करते हैं, मतलब सिलेंडर ਦੇਖੋ ਨਾ, ਇਹ ਵੀ ਸਿਲੰਡਰ ਵਾਲਾ ਚੁੱਲ੍ਹਾ। ਇਹ ਸਿਲੰਡਰ, ਇਹ ਦੇਖੋ ਇਹ ਸਿਲੰਡਰ ਵਾਲਾ ਚੁੱਲ੍ਹਾ ਵੀ ਅੱਲਾ ਦੀ ਸਪੁਰਦ, ਡਰ ਹੀ ਲੱਗਦਾ ਚਲਾਉਂਦਾ, ਇੱਕਦਮ ਭੁੱਕਾ ਜਿਹਾ ਖਰ ਪੈਂਦਾ। ਲੇਕਿਨ ਇਹ ਕਿ ਦੇਖੋ ਨਾ, ਪਾਈਪ ਲਗਾਇਆ ਦਾ, ਬੜੀ ਦੂਰ ਅਸੀਂ ਸਿਲੰਡਰ ਰੱਖਿਆ ਦਾ ਹੈ। ਗੈਸ ਹੀ ਨਹੀਂ, ਸਿਲੰਡਰ ਕਦੀ ਸੋਚਿਆ ਵੀ ਨਹੀਂ ਸੀ ਕਿ ਅਸੀਂ ਕਦੀ ਜ਼ਿੰਦਗੀ 'ਚ ਸਿਲੰਡਰ ਯੂਜ਼ ਕੀਆ ਕਰਾਂਗੇ। ਲੇਕਿਨ ਆਦਤ ਪਾਣੀ ਪਾਇਆ ਗਈ ਹੈ, ਹੁਣ ਕੀ ਕੀਤਾ ਜਾਏ, ਇਹਦੇ ਨਾਲ ਬਗੈਰ ਗੁਜ਼ਾਰਾ ਹੀ ਨਹੀਂ ਹੁਣ। ਵੈਸੇ ਉਸमें ਜ਼ਿਆਦਾਤਰ ਮੁਲਕਾਂ ਦੇ ਵਿੱਚ ਜਿਸ ਤਰ੍ਹਾਂ ਸਊਦੀਆ ਵਗੈਰਾ 'ਚ ਸਿਲੰਡਰ ਹੀ ਯੂਜ਼ ਕਰਦੇ ਨੇ। ਉਹ ਤੇ ਗੱਲ ਠੀਕ ਹੈ ਆਲੀਆ, ਇਹਤਿਆਤ ਨਾਲ ਕਰਦੇ ਨੇ ਨਾ ਲੋਕੀ। ਇੱਥੇ ਹਰ ਥੋੜ੍ਹੇ ਦਿਨ ਬਾਅਦ ਕਿਧਰੇ ਨਾ ਕਿਧਰੇ ਸਿਲੰਡਰ ਫਟ ਗਿਆ, ਸਿਲੰਡਰ ਫਟ ਗਿਆ, ਇਹੀ ਸੁਣਦੇ ਆ ਤੇ ਇੰਝ ਖੌਫ ਆਉਂਦਾ ਹੈ ਤੇ ਡਰ ਲੱਗਦਾ ਕਿ ਅਸੀਂ ਵੀ ਯੂਜ਼ ਕਰਨੇ ਅੱਲਾ ਦੀ ਸਪੁਰਦ। ਔਰ ਕਈ ਲੋਕ ਜਿਹੜੇ ਮੇਰੀ ਵੀਡੀਓ ਕੋਈ ਦੇਖ ਰਿਹਾ ਹੋ ਸਕਦਾ ਉਹ ਵੀ ਯੂਜ਼ ਕਰਦੇ ਹੋਣ। ਬਸ ਹੈ ਕਿ ਇਹਤਿਆਤ ਕਰੋ, ਬਾਕੀ ਅੱਲਾ ਦੀ ਸਪੁਰਦ ਵੇਖ ਕੇ ਅੱਲਾ ਤਾਲਾ ਆਪਣੀ ਹਿਫਾਜ਼ਤ 'ਚ ਰੱਖੇ ਸਾਨੂੰ ਸਭ ਨੂੰ। ਯਾਨੀ ਕਿ ਬਸ ਹਰ ਕੰਮ ਦੇ ਬਾਅਦ ਤੁਸੀਂ ਸਿਲੰਡਰ ਨੂੰ ਆਫ ਕਰਨਾ ਹੈ, ਔਰ ਬੱਚਿਆਂ ਵਾਲੇ ਘਰਾਂ 'ਚ ਸਿਲੰਡਰ ਨੂੰ ਦੂਰ ਰੱਖਣਾ ਤੇ ਪਾਈਪ ਲਗਾ ਕੇ ਦੂਰ ਚੁੱਲ੍ਹਾ ਰੱਖਣਾ ਹੈ। ਸਿਲੰਡਰ ਦੇ ਉੱਤੇ ਵਾਲਾ ਚੁੱਲ੍ਹਾ ਜਿਹੜਾ ਨਾ, ਉਹ ਡੇਂਜਰਸ ਹੈ। ਬਸ ਲੋਕ ਇਸਤੇਮਾਲ ਕਰਦੇ ਨੇ, ਕਰਨ ਜਿਹੜੇ ਯੂਜ਼ ਟੂ ਨੇ। ਲੇਕਿਨ ਜਿਹੜੇ ਨਵੇਂ ਨੇ ਨਾ ਲੋਕ, ਉਹ ਜਿਹੜੇ ਡਰਦੇ ਨੇ, ਉਹ ਚੁੱਲ੍ਹਾ ਅਲੱਗ ਲੈਣ। ਸਿਲੰਡਰ ਦਾ ਇੱਕ ਸਪੈਸ਼ਲ ਚੁੱਲ੍ਹਾ ਹੁੰਦਾ ਹੈ, ਸਿਲੰਡਰ ਦੇ ਨਾਲ ਆਉਂਦਾ ਅਲੱਗ। ਘਰਾਂ ਦੇ ਚੁੱਲ੍ਹਿਆਂ ਦੇ ਨਾਲ ਸਿਲੰਡਰ ਵਾਲਾ ਚੁੱਲ੍ਹਾ ਨਾ ਕਰੋ, ਕਿਉਂਕਿ ਉਹਦੇ ਨਾਲ ਨਾ ਬਰਤਨ ਕਾਲੇ ਹੁੰਦੇ ਨੇ। ਇਹ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਸਿਲੰਡਰ ਦੇ ਵਿੱਚ ਜਿਹੜੀ ਗੈਸ ਭਰੀ ਜਾਂਦੀ ਹੈ ਨਾ, ਉਹ ਘਰਾਂ ਦੇ ਚੁੱਲ੍ਹਿਆਂ ਨੂੰ ਅਗਰ ਸਿਲੰਡਰ ਵਾਲੇ ਪਾਈਪ ਨਾਲ ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਖਾਣਾ ਪਕਾ ਲਾਂਗੇ, ਤੇ ਉਹ ਕਾਲਾ ਕਰੇਗਾ। ਇੱਦਾਂ ਦਾ ਚੁੱਲ੍ਹਾ ਅਲੱਗ ਹੁੰਦਾ, ਸਿਲੰਡਰ ਵਾਲੇ ਚੁੱਲ੍ਹੇ ਸਪੈਸ਼ਲੀ ਅਲੱਗ ਹੁੰਦੇ ਨੇ। ਆਹੋ, ਜਿਹੜਾ ਅਸੀਂ ਲਗਾਇਆ ਨਾ ਇਹ ਵੀ ਅਲੱਗ ਹੀ ਹੈ। ਹਾਂ, ਕਿਉਂਕਿ ਇਹ ਫਿਰ ਗੈਸ ਕਾਲਾ ਧੂੰਆਂ ਨਹੀਂ ਮਾਰਦਾ। ਅਵਲ ਤੇ ਆਲੀ ਉੱਤੇ ਲਗਾਇਆ ਸੀ ਤੇ ਉੱਥੇ ਚੱਲ ਹੀ ਨਹੀਂ ਸੀ ਰਿਹਾ, ਵੀ ਗੱਲ ਹੈ, ਚੱਲਦਾ ਵੀ ਨਹੀਂ ਹੈ। ਜਿਹੜੀ ਨਾਰਮਲ ਚੁੱਲ੍ਹੇ ਤੇ ਅਸੀਂ ਲਗਾਈਏ ਨਾ, ਪੁੱਛਦੇ ਨੇ ਜਿਹੜੇ ਸਿਲੰਡਰ ਦੇ ਨਾ, ਪੁੱਛਦੇ ਨੇ ਕਿ ਆਪਨੇ मतलब किस पे लगाना है, कहते हैं घर के चूल्हे पे। नहीं अलग चूल्हा ਹੁੰਦਾ ਇਹਦਾ। ਸਹੀ ਗੱਲ ਹੈ। ਤੇ ਇਹ ਵੀ ਕਿ ਬਸ ਹੁਣ ਕੀ ਕੀਤਾ ਜਾਏ, ਸਿਲੰਡਰ ਦੇ ਨਾਲ ਹੀ ਸਾਰੇ ਕੰਮ ਪਏ ਹੁੰਦੇ ਨੇ। ਇਹ ਦੇਖੋ ਗੱਲਾਂ 'ਚ ਪਤਾ ਹੀ ਨਹੀਂ ਚੱਲਿਆ ਮੇਰਾ ਸੂਪ ਤਿਆਰ ਹੋ ਗਿਆ ਵੇ। ਬੜੀ ਮਜ਼ੇ ਦਾ ਸੀ। ਔਰ ਪੀਤਾ ਤੇ ਇੰਝ ਸੀ ਕਿ ਗਲਾ ਇੱਕਦਮ ਨਰਮ ਮੁਲਾਇਮ ਹੋ ਗਿਆ ਸੀ। ਉਹ ਸਾਡੇ ਇੱਕ ਮਾਮੂ ਸਨ, ਉਹਦੇ ਜਿਹੜੇ ਇੰਗਲਿਸ਼ ਟੀਚਰ ਸਨ ਸਾਡੇ। ਅੱਛਾ ਹਾਂ। ਕਹਿੰਦੇ ਨੇ ਨਾ ਕਿ ਜਦੋਂ ਵੀ ਕਦੀ ਮੇਰੀ ਤਬੀਅਤ ਖਰਾਬ ਹੋਈ, ਨਜ਼ਲਾ ਜ਼ੁਕਾਮ ਹੈ, ਉਹ ਕਦੀ ਵੀ ਹਲਕਾ ਫੁਲਕਾ ਮਹਿਸੂਸ ਹੋਇਆ ਨਾ ਮੌਸਮੀ, ਤਾਂ ਅਸੀਂ ਫੌਰਨ ਸੂਪ ਪੀਂਦੇ ਹਾਂ, ਆਰਾਮ ਮਿਲਦਾ। ਉਹੀ ਨਾ, ਕਹਿੰਦੇ ਨੇ ਦਵਾਈ ਨਹੀਂ ਕਦੀ ਲੈਣੀ। ਦਵਾਈ ਤੋਂ ਬਿਹਤਰ ਹੈ ਕਿ ਇਨਸਾਨ ਘਰ 'ਚ ਕੋਈ ਗੁਜ਼ਾਰ 'ਚ ਥੋੜਾ ਕਰ ਲਵੇ।
ਨੀਮ ਗਰਮ ਚੀਜ਼ਾਂ ਖਾਓ ਨਾ ਗੱਲਾਂ ਜ਼ਬਰਦਸਤ ਮਾਸ਼ਾਅੱਲਾ ਬਣ ਗਿਆ ਨਾ। ਤੇ ਠੀਕ ਹੈ। ਮਾਸ਼ਾਅੱਲਾ।